मूसे वाले दे गीतां दी गल करदे हां तां उन्हां गीतां दे विच इस तरह दा जिहड़ा गाया जांदा है जिहदे नाल लगदा है कि मूसे वाला जिवें अपने नाल जिहड़ी घटना वापरनी होवे ਉਹਦੇ ਬਾਰੇ ਪਹਿਲਾਂ ਹੀ ਲੋਕਾਂ ਨੂੰ ਦੱਸ ਗਏ ਹੋਣ। ਕੁਝ ਅਲੱਗ ਗੱਲਾਂ ਹੁੰਦੀਆਂ ਨੇ ਪਰ ਅਸੀਂ ਸੁਣਿਆ ਆਪਣੇ ਬਜ਼ੁਰਗਾਂ ਤੋਂ ਵੀ ਜਿਹੜੀ ਸੱਚੀ ਰੂਹ ਹੁੰਦੀ ਹੈ ਨਾ ਮੌਤ ਤੋਂ ਪਹਿਲਾਂ ਉਹ ਤੋਂ ਰੱਬ ਕਹਾ ਦਿੰਦਾ ਹੈ ਕੁਛ ਨਾ ਕੁਛ। ਪੁੱਤ ਦੀ ਚਿਤਾ ਤੇ ਚਿਖਾ ਤੇ ਕੋਈ ਪੇ ਉਹਦੇ ਸਟਾਈਲ 'ਚ ਉਹਨੂੰ ਵਿਦਾਇਗੀ ਦੇਵੇ, ਥਾਪੀ ਮਾਰੇ ਪੱਟ ਤੇ ਇੰਨੀ ਆਈ ਹੋਈ ਜਿਹੜੇ ਲੋਕ ਸੀਗੇ ਉਹਨਾਂ ਦਾ ਧੰਨਵਾਦ ਕੀਤਾ ਜਦੋਂ ਪੱਗ ਲਾ ਕੇ। ਉਹ ਬੜਾ ਦਿਲ ਨੂੰ ਪਸੀਜ ਕੇ ਰੱਖ ਦੇਣ ਵਾਲੇ ਦ੍ਰਿਸ਼ ਸੀਗੇ। ਰੁਕਿਆ ਨਹੀਂ ਗਿਆ। ਮੈਂ ਕਿਹਾ ਜ਼ਰੂਰ ਇਹੋ ਜਿਹੇ ਲੋਕਾਂ ਦੇ ਦਰਸ਼ਨ ਦੇ ਕਰਕੇ ਹੀ ਆਉਣੇ ਚਾਹੀਦੇ ਨੇ। ਬਰਨਾਲੇ ਤੋਂ ਲੈ ਕੇ ਤਲਵੰਡੀ ਸਾਬੋ ਤੱਕ ਪੂਰਾ ਵੱਡਾ ਇਕੱਠ ਮੈਂ ਆਪਣੀ ਲਾਈਫ ਦੇ ਵਿੱਚ ਇਹ ਅੱਜ ਪਿੰਡ ਮੂਸੇਵਾ ਤੇ ਮਾਨਸਾ ਦੇ ਵਿੱਚ ਦੇਖਿਆ। बेहद दुखदायक पल है क्योंकि पंजाब का वो नौजवान शुभदीप सिंह सिद्धू मूसेवाला इस संसार तो चला गया है। पर जी विलखण तरीके दे नाल एक जी उन्होंने वालों की हुई गायकी है वह सदका तकरीबन हज़ारां की तादाद के जोड़े नौजवान ने जां जोड़े उन्होंने चाहण वाले उन्होंने स्रोते ने वो वड्डी तादाद आ रहे हैं। मूसे पिंड दे विच खड़ा है तो साडे नाल जसबीर सिंह उत्तराखंड तो चल के आए ने। उन्होंने नाल गलबात कर लैंदे आ। बाई सब तो पहलां दसो कि मूसे वाले दे गाए हुए गीतां नूं किवें देखदे हो? अज वो साडे विच नहीं रहे, उन्हां दे वल्लों जिहड़ियां उन्हां दीयां यादां है उन्हां नूं किवें देखिया जावे उन्हां दे जाण तो बाद? ਜਿਹੜੀ ਵਿਚਾਰਧਾਰਾ ਦੀ ਰਹਿੰਦੀ ਹੈ ਨਾ ਗੱਲਬਾਤ, ਐਂ ਹੋ ਸਕਦਾ ਹੈ ਕਿ ਵਿਚਾਰ ਸਾਡੇ ਮਤਭੇਦ ਅਲੱਗ-ਅਲੱਗ ਹੋ ਸਕਦੇ ਆ, ਲੇਕਿਨ ਜਿਹੜੀ ਗੱਲ ਸੀਗੀ ਕਿ ਵਿਲੱਖਣਤਾ ਅਲੱਗ ਚੀਜ਼ ਲੈ ਕੇ ਆਉਣੀ ਉਹਦੇ ਵਿੱਚ ਨਾ ਗਾਇਕੀ 'ਚ ਪਿੰਡਾਂ ਨੂੰ। ਹੁਣ ਅਸੀਂ ਮੈਂ ਤੁਹਾਨੂੰ ਦੱਸਦਾ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ ਸਾਡੇ ਪਿੰਡ 'ਚੋਂ ਬਈ ਜਿਹੜੀ ਗੱਲ ਕਲਚਰ ਸ਼ੁਰੂ ਹੁੰਦਾ ਕਿੱਥੋਂ ਹੁੰਦਾ। ਗਾਣਿਆਂ ਨਾਲ ਬੱਚੇ ਟਰੈਕਟਰਾਂ ਨੂੰ ਜਿਹੜੇ ਕਨਵਰਟ ਹੋਏ, ਸਾਡੇ ਬੱਚੇ ਕਾਰਾਂ ਦੇ ਸ਼ੌਕੀਨ ਹੋ ਗਏ ਸੀਗੇ। ਟਰੈਕਟਰਾਂ 'ਤੇ ਪੈਸਾ ਕਦੋਂ ਲੱਗਣ ਲੱਗਿਆ? ਸ਼ਾਇਦ ਮੈਨੂੰ ਲੱਗਦਾ ਪਿਛਲੇ 5-4 ਸਾਲ ਤੋਂ। ਅਤੇ ਇਹ ਸੁਖਦੀਪ ਸਿੰਘ ਦੀ ਦੇਣ ਸੀਗੀ ਸਾਡੀ ਕਿਸਾਨੀ ਵਾਲੀ ਕੌਮ ਨੂੰ। ਜਦੋਂ ਕਿਸਾਨੀ ਅੰਦੋਲਨ 'ਚ ਮੈਂ ਪਹਿਲਾਂ ਵੀ ਤੁਹਾਨੂੰ ਮਿਲਿਆ ਆ ਅਤੇ ਨੌਜਵਾਨ ਇਹਨਾਂ ਨੇ ਜਗਾਏ ਆ ਅਤੇ ਅਸੀਂ ਮੰਨਦੇ ਹਾਂ ਇਸ ਗੱਲ ਨੂੰ ਵੀ ਜਿਹੜੀ ਗੀਤਕਾਰੀ ਸੀਗੀ ਚੇਂਜ ਲਿਆਂਦਾ ਉਹਦੇ ਨਾਲ ਇਹਨਾਂ ਨੇ ਉਸ ਫੀਲਡ 'ਚ ਆਪਣੀ 'ਚ ਨਾ। ਅਤੇ ਕਮੀ ਜਿਹੜੀ ਹੈ ਉਹ ਪੂਰੀ ਨਹੀਂ ਹੋ ਸਕਦੀ। ਇਹ ਤਾਂ ਘਾਟਾ ਜਿਹੜਾ ਪਿਆ ਇਹ ਕਦੇ ਨਹੀਂ ਪੂਰਾ ਹੋਏਗਾ। ਇਹ ਤਾਂ ਮੰਨਣਾ ਪਏਗਾ ਸਾਨੂੰ। ਜੀ ਤੁਸੀਂ ਵੀ ਗੀਤ ਲਿਖਦੇ ਹੋ, ਸਿੱਧੂ ਮੂਸੇਵਾਲਾ ਵੀ ਗੀਤ ਲਿਖਦੇ ਸੀ, ਪਰ ਉਹਨਾਂ ਦੇ ਗੀਤਾਂ ਦੇ ਵਿੱਚ ਅਜਿਹਾ ਕਿ ਇੱਕ ਤਰੀਕੇ ਦੇ ਨਾਲ ਜਿਹੜਾ ਨੌਜਵਾਨੀ ਦੇ ਵਿੱਚ ਥੋੜ੍ਹੇ ਸਮੇਂ ਦੇ ਅੰਦਰ ਬਹੁਤ ਹੀ ਜ਼ਿਆਦਾ ਰੂਹ ਫੂਕਦੇ ਨੇ, ਇੰਨੇ ਵੱਡੇ ਫੈਨ ਫੋਲੋਵਰ ਖੜੇ ਕਰ ਲੈਣੇ, ਇਸ ਤਰ੍ਹਾਂ ਦੀ ਕਿਹੜੀ ਚੀਜ਼ ਮੰਨੀ ਜਾਵੇ? ਦੇਖੋ ਜੀ, ਜਦੋਂ ਕੋਈ ਬੰਦਾ ਜੜ ਦੀ ਗੱਲ ਕਰੇਗਾ ਨਾ, ਜ਼ਮੀਨ ਨਾਲ ਜੁੜੀਆਂ ਹੋਈਆਂ ਗੱਲਾਂ, ਅਤੇ ਫਿਰ ਤਾਂ ਲੋਕ ਚਾਹੁਣਗੇ ਹੀ। ਕਿਉਂਕਿ ਜਿਹੜੇ ਸਾਡਾ ਜ਼ਿਆਦਾਤਰ ਪੰਜਾਬੀ ਕਲਚਰ ਹੈ ਪਿੰਡਾਂ ਨਾਲ ਜੁੜੇ ਹੋਏ ਲੋਕ ਨੇ, ਪਿੰਡਾਂ ਵਾਲੀ ਗੱਲ ਹੁੰਦੀ ਹੈ। ਬਾਈ ਦੇ ਗਾਣਿਆਂ 'ਚੋਂ ਗੱਲ ਸੀਗੀ ਵੀ ਆਮ ਜਨਮਨ ਦੀ ਗੱਲ ਕਰਨੀ ਅਤੇ ਜਿਹੜੇ ਆਮ ਮੁੱਦੇ ਚੱਕਣੇ। ਅਤੇ ਉਹ ਜਦੋਂ ਆਮ ਬੰਦੇ ਦੀ ਗੱਲ ਹੋਈ ਉਹਨੂੰ ਲੱਗਿਆ ਕਿ ਸ਼ਾਇਦ ਮੇਰੀ ਗੱਲ ਹੁੰਦੀ ਹੈ ਇਹ। ਕਿਉਂਕਿ ਬੰਬੇ ਬਹਿ ਕੇ ਏਸੀਆਂ 'ਚ ਬਹਿ ਕੇ ਜੇ ਅੱਜ ਇੱਥੇ ਟੈਂਪਰੇਚਰ 42-45 ਨੂੰ ਟੱਪਿਆ ਹੋਇਆ ਹੈ ਅਤੇ 42-45 ਡਿਗਰੀ ਦੀ ਗੱਲ ਤਾਂ ਫਿਰ ਧੁੱਪੇ ਖੜ੍ਹੇ ਕੇ ਹੋ ਕੇ ਹੀ ਹੋ ਸਕਦੀ ਹੈ ਨਾ। ਜੇ ਅਸੀਂ ਏਸੀ 'ਚ ਬਹਿ ਕੇ ਸੋਚਾਂਗੇ 42-45 ਡਿਗਰੀ ਦੇ ਮਸਲਿਆਂ 'ਤੇ ਗੱਲ ਕੀਤੀ ਜਾਵੇ ਉਹ ਬੜੀ ਔਖੀ ਹੈ। ਅਤੇ ਪਿੰਡਾਂ ਦੀ ਗੱਲ ਪਿੰਡਾਂ ਤੋਂ ਤੁਰਨੀ ਸੀਗੀ। ਬਾਈ ਨੇ ਉਹ ਗੱਲ ਸੱਚੀ ਕੀਤੀ ਹੈ ਵੀ ਪਿੰਡਾਂ ਦੀ ਗੱਲ ਜਦੋਂ ਚਲਾਉਣੀ ਸੀਗੀ, ਸਾਡੇ ਪੰਜਾਬ ਬਾਰੇ ਗੱਲ ਕਰਨੀ ਸੀਗੀ। ਅਸੀਂ ਦੇਖਦੇ ਹਾਂ ਜਦੋਂ ਮਾਨਸਾ ਖੜਾ ਕੀਤਾ ਆਖਰੀ 'ਚ ਕਿਸਾਨ ਅੰਦੋਲਨ 'ਚ, ਅਤੇ ਇੱਧਰੋਂ ਲੈ ਕੇ ਗਏ ਨੇ ਕੋਰ ਵਾਲਾ ਮਾਨਸਿਕਾ ਨਾਲ ਜਗਦੀਪ ਰੰਧਾਵੇ ਹੁਣੀ, ਅਤੇ ਤੀਜਾ ਨਾਮ ਮੈਂ ਨਾਂ ਨਹੀਂ ਧਿਆਨ 'ਚ ਆ ਰਿਹਾ, ਹੋਰ ਹਾਂ ਸਿਧਾਣਾ ਸਾਹਿਬ, ਲੱਖਾ ਸਿਧਾਣਾ ਵੀਰ। ਅਤੇ ਸਾਰੇ ਜਣੇ ਜਦੋਂ ਉੱਠ ਕੇ ਗਏ ਨੇ ਅਤੇ ਇਹਨਾਂ ਨੇ ਚੇਂਜ ਤਾਂ ਲਿਆਂਦਾ ਹੀ ਆ, ਉਹ 'ਚ ਲੈ ਕੇ ਆਏ ਆ ਸਾਰੇ ਜਣੇ। ਇੱਕ ਹੋਰ ਗੱਲ ਹੁੰਦੀ ਹੈ ਕਿ ਜਿਹੜੀ ਚੀਜ਼ ਤੁਹਾਡੇ ਨਾਲ ਵਾਪਰਨੀ ਹੋਵੇ ਉਸ ਨੂੰ ਤੁਸੀਂ ਲੋਕਾਂ ਦੇ ਵਿੱਚ ਪ੍ਰਗਟ ਕਰ ਦੇਣਾ। ਥੋੜ੍ਹਾ ਸਮਾਂ ਪਹਿਲਾਂ ਮੂਸੇ ਵਾਲੇ ਦੇ ਗੀਤਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਗੀਤਾਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਗਾਇਆ ਜਾਂਦਾ ਜਿਹਦੇ ਨਾਲ ਲੱਗਦਾ ਕਿ ਮੂਸੇਵਾਲਾ ਜਿਵੇਂ ਆਪਣੇ ਨਾਲ ਜਿਹੜੀ ਘਟਨਾ ਵਾਪਰਨੀ ਹੋਵੇ ਉਹਦੇ ਬਾਰੇ ਪਹਿਲਾਂ ਹੀ ਲੋਕਾਂ ਨੂੰ ਦੱਸ ਗਏ ਹੋਣ। ਦੇਖੋ, ਮੈਂ ਅਕਸਰ ਲੋਕਾਂ ਨੂੰ ਪੜ੍ਹਦਾ ਰਹਿੰਦਾ। ਰਤਨ ਟਾਟਾ ਨੂੰ ਮੈਂ ਸੁਣਿਆ, ਉਹ ਕਹਿੰਦਾ ਵੀ ਜਿਹੜਾ ਰੱਬ 'ਚ ਫੇਥ ਹੋਣਾ ਚਾਹੀਦਾ ਨਾ ਬੰਦੇ ਦਾ, ਜਾਂ ਤਾਂ ਗ੍ਰੇ ਹੋਵੇ, ਨਹੀਂ ਜਾਂ ਤਾਂ ਬਲੈਕ ਹੋਵੇ ਜਾਂ ਵਾਈਟ ਹੋਵੇ, ਗ੍ਰੇ ਨਾ ਹੋਵੇ, ਕਿ ਥੋੜ੍ਹਾ ਬਹੁਤ ਹੈਗਾ ਥੋੜ੍ਹਾ ਬਹੁਤ ਨਹੀਂ ਹੈਗਾ। ਹੁਣ ਕੁਝ ਅਲੱਗ ਗੱਲਾਂ ਹੁੰਦੀਆਂ ਨੇ ਪਰ ਅਸੀਂ ਸੁਣਿਆ ਆਪਣੇ ਬਜ਼ੁਰਗਾਂ ਤੋਂ ਵੀ ਜਿਹੜੀ ਸੱਚੀ ਰੂਹ ਹੁੰਦੀ ਹੈ ਨਾ ਮੌਤ ਤੋਂ ਪਹਿਲਾਂ ਉਹ ਤੋਂ ਰੱਬ ਕਹਾ ਦਿੰਦਾ ਹੈ ਕੁਛ ਨਾ ਕੁਛ। ਤਾਂ ਬਈ ਕਈ ਗੱਲਾਂ 'ਤੇ ਰੱਬ ਨੇ ਪਰਦਾ ਪਾਇਆ ਹੁੰਦਾ, ਸ਼ਾਇਦ ਉਹਨਾਂ 'ਤੇ ਪਰਦਾ ਪਿਆ ਰਹੇ ਤਾਂ ਚੰਗੀ ਗੱਲ ਹੈ। ਪਤਾ ਨਹੀਂ ਰੱਬ ਨੇ ਕਹਾ ਹੈ ਸ਼ਾਇਦ ਮੂੰਹ ਤੋਂ ਵੀਰ ਦੇ ਵੀ ਇਹ ਹੋਣਾ ਸੀਗਾ ਜੋ ਮੂੰਹ ਤੋਂ ਰੱਬ ਨੇ ਹੀ ਕਹਾਤਾ ਉਹਨਾਂ ਦੇ, ਸ਼ਾਇਦ ਪਹਿਲਾਂ ਗੀਤਾਂ ਰਾਹੀਂ ਕਹਾਤਾ, ਜਿਵੇਂ ਵੀ ਕਹਾਤਾ ਕਹਾ ਹੈ ਮੂੰਹ ਤੋਂ ਉਹਨਾਂ ਦੇ ਗੀਤਾਂ ਰਾਹੀਂ ਨਿਕਲੀ ਗੱਲ ਨਿਕਲ ਗਈ ਹੈ। ਸ਼ੁਭਦੀਪ ਸਿੰਘ ਨੂੰ ਜਿਹੜਾ ਹੈ ਸੂਰਮੇ ਦੇ ਨਾਮ ਦੇ ਨਾਲ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਸੂਰਮੇ ਦੇ ਨਾਮ ਦੇ ਨਾਲ ਸੰਬੋਧਨ ਕੀਤਾ ਜਾਂਦਾ ਹੈ। ਇੱਕ ਸੂਰਮਾ ਸ਼ਬਦ ਹੈ, ਇੱਕ ਬਹੁਤ ਉੱਚ ਦਰਜੇ ਦਾ ਸ਼ਬਦ ਹੈ।
ਜਦੋਂ ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਸਟੇਜ ਦੇ ਉੱਪਰ ਖੜ ਕੇ ਗਾਉਂਦੇ ਵੀ ਉਸ ਤਰੀਕੇ ਦੇ ਨਾਲ ਸੀ। ਪਰ ਥੋੜ੍ਹੇ ਦਿਨ ਪਹਿਲਾਂ ਸਭ ਤੋਂ ਵੱਡੀ ਇੱਕ ਮਾਪਿਆਂ ਵਾਸਤੇ ਗੱਲ ਉਦੋਂ ਹੁੰਦੀ ਹੈ ਕਿ ਜਦੋਂ ਤੁਹਾਡਾ ਜਿਹੜਾ ਇਕਲੌਤਾ ਪੁੱਤਰ ਇਸ ਸੰਸਾਰ ਤੋਂ ਚਲਾ ਜਾਵੇ। ਤਾਂ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਜਿਹੜੇ ਸੰਸਕਾਰ ਦੇ ਸਮੇਂ ਲੋਕਾਂ ਦੇ ਵਿੱਚ ਖੜ ਕੇ ਜਿਸ ਤਰੀਕੇ ਦੇ ਨਾਲ ਇੱਕ ਦਲੇਰਾਨਾ ਵਰਤਾਓ ਕਹਿ ਸਕਦੇ ਹਾਂ ਕਿ ਲੋਕਾਂ ਦੇ ਵਿੱਚ ਇੱਕ ਮਨਾਂ ਨੂੰ ਜਿਹੜੇ ਚਾਹੁਣ ਵਾਲੇ ਸਰੋਤੇ ਠੇਸ ਵੀ ਪੁੱਜਦੀ ਹੈ, ਪਰ ਉਹਨਾਂ ਦੀ ਇੱਕ ਜਿਹੜੀ ਕਹਿ ਸਕਦੇ ਹਾਂ ਕਿ ਦਰਿਆ ਦਿਲੀ ਹੈ, ਇੱਕ ਲੋਕਾਂ ਦੇ ਮਨਾਂ ਦੇ ਵਿੱਚ ਤਰਵਾਸ ਵੀ ਬਣਦੀ ਹੈ। ਉਸ ਨੂੰ ਕਿਵੇਂ ਦੇਖਿਆ ਜਾਵੇ? ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਵੀ ਜਦੋਂ ਆਪਾਂ ਪੰਜਾਬੀ ਸਾਹਿਤ ਨੂੰ ਪੜ੍ਹਦੇ ਹੋਏ ਸਾਡੇ ਸਿੱਧੂ ਵੀਰ ਨਾਲ ਸ਼ਾਇਦ ਵਿਚਾਰਕ ਮਤਭੇਦ ਸੀਗੇ, ਵੀ ਆਪਸ ਵਿੱਚ ਵਿਚਾਰਕ ਮਤਭੇਦ ਹੈ। ਜਦੋਂ ਡੈਥ ਹੋਈ ਉਦੋਂ ਤੱਕ ਵੀ ਮੇਰਾ ਕੋਈ ਇੱਦਾਂ ਦਾ ਮਨਸ਼ਾ ਨਹੀਂ ਸੀਗਾ ਵੀ ਅਸੀਂ ਮੂਸਾ ਪਿੰਡ ਜਾਈਏ ਜਾਂ ਕੁਛ ਐਵੇਂ ਦਾ ਕੁਝ ਦੇਖਣਾ ਚਾਹੀਦਾ, ਜਾਣਾ ਚਾਹੀਦਾ। ਪਰ ਜਦੋਂ ਅਗਲੇ ਦਿਨ ਬਾਪੂ ਜੀ ਜਿਹੜੇ ਸਿੱਧੂ ਵੀਰ ਦੇ ਬਾਪੂ ਜੀ ਨੇ ਜਦੋਂ ਟਰੈਕਟਰ ਤੇ ਖੜੇ ਹੋ ਕੇ ਉਹਦੇ ਸਟਾਈਲ 'ਚ ਉਹਨੂੰ ਵਿਦਾਈ ਦਿੰਦੇ ਨੇ, ਤੇ ਫਿਰ ਮੈਂ ਕਿਹਾ ਇਹੋ ਜਿਹੇ ਮਰਜੀਵੜੇ ਦੇ ਦਰਸ਼ਨ ਕਰਨੇ ਚਾਹੀਦੇ ਨੇ। ਵੀ ਅਸੀਂ ਦੇਖੋ ਜਿਹੜੀ ਕੰਪੈਰੀਜ਼ਨ ਕਰ ਰਹੇ ਹਾਂ ਸ਼ਾਇਦ ਨਹੀਂ ਕਰਨਾ ਚਾਹੀਦਾ, ਗਲਤ ਹੈ। ਪਰ ਅਸੀਂ ਸੁਣਿਆ ਸੀਗਾ ਵੀ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਜਕਾਰੇ ਲਾ ਕੇ ਕਹਿੰਦੇ ਨੇ ਵੀ ਜਿਹਦੀ ਵਸਤੂ ਸੀਗੀ ਉਹ ਲੈ ਗਿਆ ਹੈ ਨਾ। ਤੇ ਪੁੱਤ ਦੀ ਚਿਤਾ ਤੇ ਚਿਖਾ ਤੇ ਕੋਈ ਪੇ ਉਹਦੇ ਸਟਾਈਲ 'ਚ ਉਹਨੂੰ ਵਿਦਾਇਗੀ ਦੇਵੇ, ਥਾਪੀ ਮਾਰੇ ਪੱਟ ਤੇ ਐਨੀ ਆਈ ਹੋਈ ਜਿਹੜੇ ਲੋਕ ਸੀਗੇ ਉਹਨਾਂ ਦਾ ਧੰਨਵਾਦ ਕੀਤਾ ਜਦੋਂ ਪੱਗ ਲਾ ਕੇ। ਉਹ ਬੜਾ ਦਿਲ ਨੂੰ ਪਸੀਜ ਕੇ ਰੱਖ ਦੇਣ ਵਾਲੇ ਦ੍ਰਿਸ਼ ਸੀਗੇ, ਰੁਕਿਆ ਨਹੀਂ ਗਿਆ। ਮੈਂ ਕਿਹਾ ਜ਼ਰੂਰ ਇਹੋ ਜਿਹੇ ਲੋਕਾਂ ਦੇ ਦਰਸ਼ਨ ਤੇ ਕਰਕੇ ਜਾਣੇ ਚਾਹੀਦੇ ਨੇ। ਜਸਵੀਰ, ਤੁਸੀਂ ਇਤਿਹਾਸ ਦੇ ਨਾਲ ਜੁੜੇ ਹੋ, ਇਤਿਹਾਸ ਬਾਰੇ ਜਾਣਕਾਰੀ ਰੱਖਦੇ ਹੋ, ਤਾਂ ਇੱਕ ਇੰਨੇ ਵੱਡੇ ਪੱਧਰ ਦਾ ਆਰਟਿਸਟ ਹੋਵੇ ਜਿਹੜਾ ਲੋਕਾਂ ਦੇ ਨਾਲ ਇੱਕ ਆਮ ਲੋਕਾਂ ਦੇ ਵਾਂਗ ਮਿਲਦਾ ਹੋਵੇ, ਇੱਥੋਂ ਤੱਕ ਕਿ ਉਹ ਮੀਡੀਆ ਪਰਸਨ ਦੇ ਨਾਲ ਜਾਂ ਜਿਹੜੇ ਮੀਡੀਆ ਚੈਨਲਸ ਨੇ ਉਹਨਾਂ ਦੇ ਉੱਪਰ ਆਪਣੇ ਅੰਦਰੂਨੀ ਜਿਹੜੇ ਖਿਆਲਾਤ ਨੇ ਉਹਨਾਂ ਦਾ ਪ੍ਰਗਟਾਵਾ ਕਰੇ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਹੋਵੇ, ਚਾਹੇ ਉਹ ਖਾਲਸਾ ਰਾਜ ਦੀ ਗੱਲ ਹੋਵੇ, ਪਰ ਇਸ ਤਰੀਕੇ ਦੇ ਨਾਲ ਇੱਕ ਅਜਿਹੀ ਪਾਰਟੀ ਦੇ ਨਾਲ ਜੁੜੇ ਹੋਣ ਦੇ ਬਾਵਜੂਦ ਵੀ ਜਿਹੜੀ ਇੱਕ ਪਾਰਟੀ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਵਿਰੁੱਧ ਹੀ ਰਹੀਆਂ, ਤਾਂ ਸਿੱਧੂ ਮੂਸੇਵਾਲਾ ਦੇ ਵਿੱਚ ਇਹ ਜਿਹੜੀ ਚੀਜ਼ ਹੈ ਇਸ ਨੂੰ ਕਿਸ ਤਰ੍ਹਾਂ ਦੇਖਿਆ ਜਾਵੇ? ਭਾਜੀ ਜਿਵੇਂ ਹੁਣ ਵੀਡੀਓ ਮੂਰੇ ਵਾਇਰਲ ਹੋ ਰਹੀਆਂ ਨੇ, ਕਈ ਨਿਕਲ ਕੇ ਆਉਂਦੀਆਂ ਨੇ, ਤੁਸੀਂ ਸ਼ਾਇਦ ਨਹੀਂ ਸੁਣਿਆ ਹੋਵੇਗਾ, ਮੈਂ ਸੁਣ ਰਿਹਾ ਸੀਗਾ, ਤੁਸੀਂ ਸੁਣਿਆ ਹੋਵੇਗਾ, ਮੀਡੀਆ ਨਾਲ ਜੁੜੇ ਹੋਏ ਲੋਗੋ ਅਮਰੀਕਾ ਤੋਂ ਕੁਝ ਕਹਿ ਰਹੇ ਸੀਗੇ ਕਿਸੇ ਨੂੰ ਉਹ ਬੁਲਟ ਪ੍ਰੂਫ ਗੱਡੀ ਜੈਕਟ ਜੁਕਟ ਮੰਗਵਾਉਣ ਵਾਸਤੇ। ਤੇ ਜਦੋਂ ਦੇਖੋ ਜੀ ਬੰਦੇ ਦੀ ਘੇਰਾਬੰਦੀ ਕੀਤੀ ਜਾਂਦੀ ਹੈ ਨਾ, ਰਾਜਨੀਤਿਕ ਤੌਰ ਤੇ, ਆਰਥਿਕ ਤੌਰ ਤੇ, ਹਰ ਤੌਰ ਤੇ, ਆਰਥਿਕ ਤੌਰ ਤੇ ਨਹੀਂ ਤੋੜ ਪਾਏ, ਤੁਸੀਂ ਇਸ ਗੱਲ ਨੂੰ ਮੰਨਦੇ ਹੋ। ਸਿੱਧੂ ਨੂੰ ਆਰਥਿਕ ਤੌਰ ਤੇ ਨਹੀਂ ਤੋੜ ਪਾਏ, ਲੇਕਿਨ ਰਾਜਨੀਤਿਕ ਤੌਰ ਤੇ ਘੇਰਾਬੰਦੀ ਹੁੰਦੀ ਸੀਗੀ। ਤੇ ਸ਼ਾਇਦ ਐ ਹੋ ਸਕਦਾ ਹੈ ਵੀ ਆਪਣੇ ਬੰਦਾ ਬਚਾਅ ਵਾਸਤੇ ਜਾਂ ਕਿਸੇ ਤਰੀਕੇ ਨਾਲ, ਜਦੋਂ ਤੁਸੀਂ ਦੇਖਿਆ ਹੀ ਹੈ ਵੀ ਜਿੱਦਣ ਕਾਂਗਰਸ ਜੁਆਇਨ ਕਰਦਾ ਬੰਦਾ ਉਦਣ ਹੀ ਉਹਨੂੰ 10 ਕਮਾਂਡੋ ਦਿੱਤੇ ਜਾਂਦੇ ਨੇ। ਪਹਿਲਾਂ ਇੱਕ ਵੀ ਨਹੀਂ ਸੀਗਾ, ਤੇ ਜਿੱਦਣ ਰਿਜ਼ਲਟ ਆ ਜਾਂਦਾ ਉਦਣ ਫਿਰ ਕਮਾਂਡੋ ਲੈ ਲਏ ਜਾਂਦੇ ਨੇ, 4 ਦਿੱਤੇ ਜਾਂਦੇ ਨੇ। ਸੁਰੱਖਿਆ ਬਹੁਤ ਬੜਾ ਮੁੱਦਾ ਸੀਗਾ। ਤੁਸੀਂ ਅੱਜ ਵੀ ਕਈ ਵੀਡੀਓ ਜਿਹੜੇ ਵਾਇਰਲ ਹੋ ਰਹੇ ਨੇ, ਇੱਕ ਬੰਦੇ ਨੂੰ ਸਾਲ 'ਚ 20-22 ਧਮਕੀਆਂ ਮਿਲ ਜਾਣੀਆਂ, ਯਾਨੀ ਕਿ ਹਰ 15 ਦਿਨ ਬਾਅਦ ਉਹਨੂੰ ਧਮਕੀ ਮਿਲਦੀ ਹੈ, ਫਰੋਤੀ ਵਾਸਤੇ ਪੈਸੇ ਮੰਗੇ ਜਾਂਦੇ ਨੇ, ਸਭ ਕੁਝ ਕੀਤਾ ਜਾਂਦਾ ਹੈ। ਤੇ ਇਹ ਬੜੀ ਔਖੀ ਗੱਲ ਹੈ ਬਈ ਇੱਕ ਬੰਦਾ ਉਸ ਦੌਰਾਨ ਸਰਵਾਈਵ ਕਰ ਰਿਹਾ, ਲਿਖ ਰਿਹਾ ਤੇ ਗਾ ਰਿਹਾ, ਬੜਾ ਔਖਾ ਹੋ ਜਾਂਦਾ ਬੰਦੇ ਲਈ। ਤੇ ਇਹ ਕਹਾਣੀ ਸੀਗੀ ਵੀ ਜਿਹੜੀ ਤੁਸੀਂ ਗੱਲ ਕਹੀ ਹੈ ਉਹਨਾਂ ਦੀ, ਵੀ ਔਖਾ ਦਾ ਸਗਾ ਸਮਾਂ ਬੜਾ। ਤੇ ਸ਼ਾਇਦ ਰਾਜਨੀਤਿਕ ਜਿਹੜੀ ਉਹਨਾਂ ਨੇ ਉਹ ਰਾਜਨੀਤੀ ਵਿੱਚ ਗਏ ਸੀ ਕਰਕੇ ਗਏ ਹੋਣਗੇ ਵੀ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਜਾਂ ਕੁਝ ਚਾਹੁੰਦੇ ਹੋਣਗੇ। ਅਸੀਂ ਇਹਦੇ ਬਾਰੇ ਕਹਿ ਨਹੀਂ ਸਕਦੇ, ਵੀਰ ਨੂੰ ਵੱਧ ਜਾਣਕਾਰੀ ਹੋਏਗੀ ਇਹਦੇ ਬਾਰੇ ਕੀ ਗੱਲ ਹੈ। ਇਸ ਦੁਖਦਾਇਕ ਸਮੇਂ ਦੇ ਵਿੱਚ ਸਿੱਧੂ ਮੂਸੇਵਾਲਾ ਤਾਂ ਚਾਹੇ ਸੰਸਾਰਿਕ ਤੌਰ ਤੇ ਜਾ ਚੁੱਕੇ ਨੇ, ਸਰੀਰਕ ਤੌਰ ਤੇ ਜਾ ਚੁੱਕੇ ਨੇ, ਪਰ ਜਿਹੜੇ ਉਹਨਾਂ ਨੂੰ ਚਾਹੁਣ ਵਾਲੇ ਸਰੋਤੇ ਨੇ ਵੱਡੀ ਤਾਦਾਦ ਦੇ ਵਿੱਚ ਪੁੱਜ ਰਹੇ ਨੇ। ਇੱਥੇ ਹੀ ਉਹਨਾਂ ਦੇ ਭਾਈਚਾਰੇ ਦੇ ਨਾਲ ਜੁੜੇ ਹੋਏ ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ ਜੀ ਪੁੱਜੇ ਨੇ। ਦਿਆਲਪੁਰੀ ਸਾਹਿਬ, ਸਭ ਤੋਂ ਵੱਡਾ ਅੱਜ ਦੁਖਦਾਇਕ ਪਲ ਹੈ ਮਾਪਿਆਂ ਵਾਸਤੇ ਤਾਂ ਹੈ ਹੀ ਹੈ, ਜਿਹੜੇ ਉਹਨਾਂ ਨੂੰ ਚਾਹੁਣ ਵਾਲੇ ਨੇ। ਉਹ ਇੱਕ ਪੰਜਾਬ ਦਾ ਇਸ ਤਰ੍ਹਾਂ ਦਾ ਪੁੱਤ ਸੀ ਜਿਹੜਾ ਮਿੱਟੀ ਦੇ ਨਾਲ ਜੁੜਿਆ ਹੋਇਆ ਸੀ, ਪਿੰਡ ਦੇ ਵਿੱਚ ਰਹਿ ਕੇ ਆਮ ਲੋਕਾਂ ਦੇ ਨਾਲ ਜਿਹੜਾ ਲੋਕਾਂ ਦੇ ਨਾਲ ਮੁਹੱਬਤ ਕਰਦਾ ਸੀ। TV 84 ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਤੇ ਜਿੰਨੇ ਲਿਸਨਰ ਜਿਹਨਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਨੂੰ ਅੱਜ ਬੜੀ ਦੁਖੀ ਹਿਰਦੇ ਦੇ ਨਾਲ ਜ਼ਿਲ੍ਹਾ ਮਾਨਸਾ ਪਿੰਡ ਮੂਸਾ, ਜਿਹੜਾ ਕਿ ਪੂਰੇ ਗਲੋਬਲ ਦੇ ਵਿੱਚ ਲਿਖਿਆ ਜਾਊਗਾ, ਪਿੰਡ ਮੂਸਾ, ਜਿੱਥੇ ਬਹੁਤ ਦੁੱਖ ਦੇ ਨਾਲ ਅਸੀਂ ਅੱਜ ਉਹਨਾਂ ਦੇ ਸਮਾਰਕ ਤੇ ਉਹਨਾਂ ਦੇ ਸ਼ਰਧਾ ਦੇ ਫੁੱਲ ਅਰਪਣ ਕਰਨ ਵਾਸਤੇ ਆਏ ਹਾਂ। ਅਸੀਂ ਸਾਰੇ ਜਲੰਧਰ ਤੋਂ, ਦੁਆਬੇ ਤੋਂ, ਇੱਥੇ ਮਾਲਵੇ ਦੇ ਵਿੱਚ ਪਹਿਲੀ ਵਾਰੀ ਮੈਂ ਮਾਨਸਾ ਜ਼ਿਲ੍ਹੇ ਦੇ ਵਿੱਚ ਆਇਆ ਤੇ ਔਰ ਪਹਿਲੀ ਵਾਰੀ ਮੂਸੇ ਪਿੰਡ ਦੇ ਵਿੱਚ ਆਇਆ। ਬਹੁਤ ਵੱਡਾ ਅਸੀਂ ਸ਼ਰਧਾ ਦੇ ਫੁੱਲ ਅਰਪਣ ਕਰਨ ਵਾਸਤੇ ਆਏ ਨੇ। ਮੇਰੇ ਨਾਲ ਮਨੋਹਰ ਧਾਰੀਵਾਲ ਸਾਹਿਬ, ਹੋਰ ਬਹੁਤ ਸਾਰੇ ਦੁਆਬੇ ਤੋਂ ਸਿੰਗਰ ਆਏ ਨੇ। ਸਾਰੇ ਅਸੀਂ ਤੁਰੇ ਜਾਂਦੇ ਹਾਂ ਤੇ ਇੱਕ ਦੂਜੇ ਨੂੰ ਗੱਲਾਂ ਬਾਤਾਂ ਕਰਦੇ ਹਾਂ। ਨਾ ਉਹਦੀਆਂ ਗੱਲਾਂ ਮੁੱਕਣੀਆਂ ਨੇ ਤੇ ਨਾ ਉਹ ਆਪ ਜ਼ਿੰਦਗੀ ਦੇ ਵਿੱਚ ਸਾਡੇ ਦਿਲਾਂ 'ਚੋਂ ਭੁਲਾਇਆ ਜਾਣਾ। ਵੱਡੀ ਗੱਲ ਹੈ
ਕਿ ਅਸੀਂ ਅੱਜ ਜਿਹੜਾ ਕਿ ਸ਼ੁਭਦੀਪ ਸਿੰਘ ਸਿੱਧੂ, ਜਿਹੜਾ ਕਿ ਹੁਣ ਸਿੱਧੂ ਮੂਸੇਵਾਲ ਦੇ ਨਾਮ ਤੇ ਜਾਣਿਆ ਜਾਂਦਾ ਹੈ, ਕਿ ਜ਼ਿੰਦਗੀ ਦੇ ਵਿੱਚ ਬੜੇ ਮੈਂ ਪਾਠਾਂ ਦੇ ਭੋਗਾਂ ਤੇ ਗਿਆ, ਬੜੇ ਵੱਡੇ ਸੈਲੀਬ੍ਰਿਟੀਆਂ ਦੇ ਇਕੱਠ ਤੇ ਗਿਆ, ਪਰ ਅੱਜ ਇਧਰੋਂ ਬਰਨਾਲੇ ਤੋਂ ਲੈ ਕੇ ਤਲਵੰਡੀ ਸਾਬੋ ਤੱਕ ਪੂਰਾ ਵੱਡਾ ਇਕੱਠ ਮੈਂ ਆਪਣੀ ਲਾਈਫ ਦੇ ਵਿੱਚ ਇਹ ਅੱਜ ਪਿੰਡ ਮੂਸੇਵਾ ਤੇ ਮਾਨਸਾ ਦੇ ਵਿੱਚ ਦੇਖਿਆ। ਆਪਣੀ ਕਲਮ ਦੇ ਨਾਲ ਕੁਝ ਲਿਖਿਆ ਵੀ ਹੈ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਸਤੇ? ਬਸ ਮੈਂ ਤੇ ਉਹਦੇ ਨਾਲ ਇਹੀ ਗੱਲ ਕਰਦਾ ਕਿ ਬੇਹਿੰਮਤੇ ਨੇ ਲੋਕ, ਮੈਂ 26 27 28 ਸਾਲ ਦੇ ਵਿੱਚ ਇੰਨਾ ਵੱਡਾ ਕੁਝ ਕਰ ਜਾਣਾ, ਇਹ ਸਾਡੇ ਸਾਰਿਆਂ ਦੇ ਮੂੰਹ 'ਚ ਉਂਗਲ ਲੈਣ ਦੀ ਬਰਾਬਰ ਹੈ ਕਿ ਬੇਹਿੰਮਤੇ ਨੇ ਲੋਕ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ। ਉਹ ਗੱਲ ਨਾ ਉਹਦਾ ਗਾਣਾ ਆ ਕਿ ਡਾਲਰਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ, ਕਿ ਬੇਹਿੰਮਤੇ ਨੇ ਲੋਕ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ, ਜੰਮਣ ਵਾਲੇ ਤਾਂ ਜੰਮ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ, ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਲੋਕਾਂ ਦੇ ਜਿਹੜੇ ਘਰੋਂ ਬਣਾ ਕੇ ਨਿਕਲਦੇ ਨਕਸ਼ਾ ਆਪਣੇ ਸਫ਼ਰਾਂ ਦਾ, ਜਿਹੜੇ ਘਰੋਂ ਬਣਾ ਕੇ ਨਿਕਲਦੇ ਨਕਸ਼ਾ ਆਪਣੇ ਸਫ਼ਰਾਂ ਦਾ। ਇਹ ਨਕਸ਼ਾ ਮੂਸੇਵਾਲ ਤੋਂ ਬਣਾਇਆ ਸੀ, ਜਿਹੜਾ ਹਾਲੀਵੁੱਡ ਬਾਲੀਵੁੱਡ ਤੱਕ ਜਾ ਕੇ ਉਗਰਿਆ ਪ੍ਰਮਾਤਮਾ ਨੇ, ਔਰ ਉਹਦੀਆਂ ਮਾਂ ਪਿਓ ਦੀਆਂ ਅਸੀਸਾਂ ਨੇ ਉਹ ਰੰਗ ਭਰਿਆ। ਹੋਰ ਵਰਿੰਦਰ, ਦਿਲਸ਼ਾਦ ਅਖਤਰ, ਅਮਰ ਸਿੰਘ ਚਮਕੀਲਾ ਜੀ ਤੇ ਇਹ ਸਾਰੇ ਕਲਾਕਾਰ ਸਾਨੂੰ ਯਾਦ ਆਉਂਦੇ ਰਹਿਣਗੇ ਉਹ ਸਿੱਧੂ ਮੂਸੇਵਾਲੇ ਦੇ ਨਾਲ। ਬੇਹੱਦ ਦੁਖਦਾਇਕ ਪਲ ਹੈ ਕਿਉਂਕਿ ਹਰ ਬੰਦੇ ਦੀ ਅੱਖ ਨਾਮ ਹੈ, ਕਿਉਂਕਿ ਇੱਕ ਭਰ ਜਵਾਨੀ ਵਿੱਚ ਚਲੇ ਜਾਣਾ, ਮਾਪਿਆਂ ਨੂੰ ਇਕੱਲਿਆਂ ਛੱਡ ਕੇ ਚਲੇ ਜਾਣਾ, ਦੂਜੇ ਪਾਸੇ ਜਿਹੜਾ ਸਰੋਤਿਆਂ ਦੇ ਮਨਾਂ ਦੇ ਵਿੱਚ ਜਿਹੜਾ ਉਸ ਨੌਜਵਾਨ ਦੇ ਪ੍ਰਤੀ ਸਨੇਹ ਰਹੇਗਾ, ਜਿਹੜੀਆਂ ਉਹਦੀਆਂ ਸਿੱਖਿਆਵਾਂ ਨੇ। ਵੱਡੀ ਗੱਲ ਹੁੰਦੀ ਹੈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਸ਼ਖਸੀਅਤ ਇਸ ਸੰਸਾਰ ਤੋਂ ਚਲੀ ਜਾਂਦੀ ਹੈ ਤਾਂ ਜਿਹੜੀ ਉਹਨਾਂ ਦੀ ਆਈਡੀਓਲੋਜੀ ਹੁੰਦੀ ਹੈ ਜਾਂ ਜਿਹੜੀ ਉਹਨਾਂ ਦੀ ਥਿੰਕਿੰਗ ਹੁੰਦੀ ਹੈ ਉਸ ਨੂੰ ਸਮਾਜ ਦੇ ਵਿੱਚ ਕਿਵੇਂ ਲੈ ਕੇ ਜਾਣਾ ਜਿਹੜੇ ਨੌਜਵਾਨ ਹੈ। ਕਿਉਂਕਿ ਜਦੋਂ ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਹਾਂ ਤਾਂ ਆਪਣੇ ਮਾਤਾ ਪਿਤਾ ਦੇ ਨਾਲ ਬਹੁਤ ਜ਼ਿਆਦਾ ਸਨੇਹ ਰੱਖਦੇ ਸੀ, ਤਾਂ ਆਪਣੇ ਮਾਤਾ ਪਿਤਾ ਦੇ ਨਾਲ ਜਦੋਂ ਸਨੇਹ ਰੱਖਦੇ ਨੇ ਤਾਂ ਪੰਜਾਬ ਦੇ ਨੌਜਵਾਨਾਂ ਵਾਸਤੇ ਸਭ ਤੋਂ ਵੱਡੀ ਪ੍ਰੇਰਨਾ ਇਹ ਹੈ ਕਿ ਆਪਣੇ ਬੱਚੇ ਜਿਹੜੇ ਬੱਚੇ ਨੇ ਉਹ ਆਪਣੇ ਮਾਤਾ ਪਿਤਾ ਦੇ ਨਾਲ ਉਹਨਾਂ ਦੇ ਵਾਂਗ ਮੁਹੱਬਤ ਕਰਨ। ਤਾਂ ਅਖੀਰ ਦੇ ਵਿੱਚ ਮੈਂ ਬਾਈ ਜੀ ਇੱਕ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਦੱਸਣਾ ਚਾਹੁੰਦਾ ਕਿ ਜਿੱਥੇ ਕੱਲ ਪਰਸੋਂ ਦੀ ਸੋਸ਼ਲ ਮੀਡੀਆ ਤੇ ਇੱਕ ਬਹੁਤ ਵੱਡੀ ਅਨਾਉਂਸਮੈਂਟ ਸੀ ਕਿ ਸਿੱਧੂ ਮੂਸੇਵਾਲਾ ਸਾਹਿਬ ਦੇ ਫਾਦਰ ਸਾਹਿਬ ਦੀ, ਕਿ ਸਾਰੇ ਜਣੇ ਜਿਹੜੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਕਿ ਪੱਗਾਂ ਬੰਨ੍ਹ ਕੇ ਆਉਣ। ਅੱਜ ਮੈਂ ਸਪੈਸ਼ਲੀ, ਮੈਂ ਹੈ ਕਲੀਨ ਸ਼ੇਵ ਵਿਆਹ ਮੋਨਾ ਆ, ਪਰ ਮੈਂ ਅੱਜ ਪੱਗ ਬੰਨ੍ਹ ਕੇ ਪਹਿਲੀ ਵਾਰੀ ਆਇਆ। ਤੇ ਨਾਲ ਮੇਰਾ ਇਹ ਵੀ ਮੈਸੇਜ ਹੈ ਕਿ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਨੇ ਉਹ ਆਪਣੇ ਆਪਣੇ ਪਿੰਡਾਂ 'ਚ, ਆਪਣੇ ਆਪਣੇ ਸ਼ਹਿਰਾਂ 'ਚ, ਆਪਣੇ ਆਪਣੇ ਮਹੱਲਿਆਂ ਦੇ ਵਿੱਚ, ਆਪਣੇ ਆਪਣੇ ਘਰਾਂ ਦੇ ਵਿੱਚ, ਆਪਣੇ ਖੂਹਾਂ ਤੇ, ਆਪਣੇ ਪੈਲੀਆਂ ਤੇ, ਆਪਣੇ ਆਪਣੇ ਬੈਰਕਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਨਾਂ ਦਾ ਇੱਕ ਪੌਦਾ ਜ਼ਰੂਰ ਲਾਉਣ ਤੇ ਉਹਦੀ ਦੇਖਭਾਲ ਜ਼ਰੂਰ ਕਰਿਓ ਤੇ ਕਰਦੇ ਰਹੋ। ਜਿਹੜੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਇੱਕ ਦਰਖਤ ਜ਼ਰੂਰ ਲਾਇਓ ਯਾਰ। ਬਹੁਤ ਵਧੀਆ ਇੱਕ ਸੁਨੇਹਾ ਵੀ ਦਿੱਤਾ ਗਿਆ ਹੈ। ਤਾਂ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਾਂ ਜਿਹੜੇ ਭਾਰਤ ਦੇ ਵਿੱਚ ਜਿੰਨੇ ਵੀ ਦੇਸ਼ ਵਿਦੇਸ਼ ਵਿੱਚ ਵਸਣ ਵਾਲੇ ਸਿੱਧੂ ਮੂਸੇ ਦੇ ਫੈਨ ਫੋਲੋਵਰ ਨੇ ਉਹਨਾਂ ਵਾਸਤੇ ਇੱਕ ਚੰਗਾ ਸੁਨੇਹਾ ਹੈ। ਇਹ ਸੁਨੇਹੇ ਨੂੰ ਅਪਣਾਉਣ ਦੀ ਲੋੜ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।